ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 7 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਵੇਰ ਦੀ ਅਪਡੇਟ ਅਮਰੀਕਾ ਤੋਂ ਬਾਅਦ ਅੱਜ ਦੀ ਮੇਨ ਨਿਊਜ਼ ਜਿਹੜੀ ਆ ਉਹ ਇਹ ਆ ਰਹੀ ਆ ਵੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਆਫੀਸਰਸ ਨੇ ਮਿਨੀਐਪਲਸ ਦੇ ਵਿੱਚ ਇੱਕ ਬੀਬੀ ਦੇ ਕਾਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਹਦੇ ਨਾਲ ਉਹਦੀ ਜਿਹੜੀ ਆ ਮੌਤ ਹੋ ਗਈ ਆ। ਉਸ ਤੋਂ ਬਾਅਦ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਬਹੁਤ ਜ਼ਿਆਦਾ ਟੈਂਸ ਮਿਨੀਐਪਲਸ ਦੇ ਵਿੱਚ ਬਣੀ ਹੋਈ ਹੈਗੀ ਆ। ਗਵਰਨਰ ਨੇ ਕਿਹਾ ਲੋਕਾਂ ਨੂੰ ਕਿ ਸ਼ਾਂਤੀ 'ਚ ਰਹੋ, ਪ੍ਰੋਟੈਸਟ ਬਹੁਤ ਹੋ ਰਹੇ ਹੈਗੇ ਆ, ਤੇ ਉੱਥੇ ਦੇ ਮੇਅਰ ਨੇ ਤਾਂ ਜਿਹੜੀਆਂ ਆਈਸ ਵਾਲਿਆਂ ਨੂੰ ਗਾਲਾਂ ਵੀ ਕੱਢੀਆਂ ਵੀ ਇੱਥੋਂ ਭੱਜ ਜਾਓ, ਤੇ ਮਿਨੀਸੋਟਾ ਦੇ ਗਵਰਨਰ ਨੇ ਇਨਵੈਸਟੀਗੇਸ਼ਨ ਵੀ ਸ਼ੁਰੂ ਕਰਾ ਦਿੱਤੀ ਆ, ਤੇ ਉਹਨਾਂ ਨੇ ਇਹ ਕਹਿ ਦਿੱਤਾ ਆ ਵੀ ਨੈਸ਼ਨਲ ਗਾਰਡਸ ਪ੍ਰਿਪੇਅਰ ਹੋ ਜਾਣ ਜੋ ਮਿਨੀਐਪਲਸ ਦੇ ਵਿੱਚ, ਕਿਉਂਕਿ ਗਵਰਨਰ ਦੇ ਅੰਡਰ ਆਉਂਦੇ ਹੈਗੇ ਆ, ਕਿਉਂਕਿ ਪੀਸਫੁਲ ਪ੍ਰੋਟੈਸਟ ਉਹਨਾਂ ਨੇ ਕਿਹਾ ਵੀ ਹੋਣੇ ਚਾਹੀਦੇ ਆ। ਲੋਕਾਂ ਦੇ ਵਿੱਚ ਗੁੱਸਾ ਬਹੁਤ ਆ। ਦੂਸਰੇ ਪਾਸੇ ਆਈਸ ਵਾਲੇ ਇਹ ਕਹਿ ਰਹੇ ਆ ਵੀ ਜਿਹੜੀ ਇਹ BBC ਇਸ ਨੇ ਆਈਸ ਦੇ ਏਜੰਟਸ ਨੂੰ ਰਨ ਓਵਰ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਸੀ ਗੱਡੀ ਤੋਂ, ਤੇ ਉਹ ਇੱਕ ਡੋਮੈਸਟਿਕ ਟੈਰਰਿਜ਼ਮ ਵਾਂਗ ਉਸ ਨੂੰ ਜਿਹੜਾ ਗਿਣਿਆ ਜਾਊਗਾ। ਪਰ ਹੁਣ ਇਹ ਰਿਪੋਰਟ ਆ ਰਹੀ ਆ, ਜਿਹੜੀ ਵਿਕਟਮ ਆ ਕਹਿੰਦੇ ਵੀ ਉਹ 37 ਸਾਲਾਂ ਦੀ ਰੀਨੇ ਗੁੱਡ ਉਹਦਾ ਨਾਮ ਆ, ਤੇ ਬਹੁਤ ਹੀ ਕਹਿੰਦੇ ਵੀ ਵਧੀਆ ਸੁਭਾਅ ਦੀ ਉਹ ਲੇਡੀ ਹੈਗੀ ਆ, ਜੋ ਵੀ ਉਹਨੂੰ ਜਾਣਦੇ ਹੈਗੇ ਆ, ਤੇ ਕਹਿੰਦੇ ਵੀ ਬੜਾ ਹੀ ਉਹ ਪੀਸਫੁਲ ਜਿਹੜਾ ਪ੍ਰੋਟੈਸਟ ਆ ਉਹ ਕਰਨ ਦੇ ਲਈ ਆਈ ਸੀਗੀ। ਜੀ, ਵੀਡੀਓ ਵੀ ਜਿਹੜੀ ਹਰਜੋਤ ਸਿੰਘ ਜੀ ਉਸ ਗੋਲੀਕਾਂਡ ਦੀ ਸਾਹਮਣੇ ਆਈ ਆ। ਇਹ ਗੱਡੀ ਪਿੱਛੇ ਕਰਦੀ ਆ, ਗਾਂਹ ਕਰਦੀ ਆ, ਨੁੱਕਰ ਤੇ ਬਿਲਕੁਲ ਗੱਡੀ ਦੇ ਨਾਲ ਹੀ ਇੱਕ ਫੈਡਰਲ ਏਜੰਟ ਹੁੰਦਾ ਆ, ਜੋ ਕਿ ਜਦ ਜੋ ਇਹ ਕਹਿ ਰਹੇ ਆ, ਦਾਅਵਾ ਕਰ ਰਹੇ ਆ ਵੀ ਉਸਨੇ ਉਹਨੂੰ ਥੱਲੇ ਦੇਣ ਦੀ ਕੋਸ਼ਿਸ਼ ਕੀਤੀ, ਉਸੇ ਦਰਮਿਆਨ ਇਹਨੇ ਗੋਲੀ ਚਲਾਈ ਆ। ਗੱਡੀ ਜਿਹੜੀ ਵੀਡੀਓ ਦੇਖ ਕੇ ਹਰ ਇੱਕ ਬੰਦਾ ਜਿਹੜਾ ਉਹ ਆਪ ਅੰਦਾਜ਼ਾ ਲਾ ਸਕਦਾ ਵੀ ਕਿਸ ਤਰੀਕੇ ਦੇ ਨਾਲ ਇਸ ਟਾਈਮ ਜਿਹੜੀਆਂ ਉੱਥੋਂ ਤਸਵੀਰਾਂ ਤੇ ਜੋ ਵੀਡੀਓਜ਼ ਉੱਥੋਂ ਆ ਰਹੀਆਂ ਆ, ਲੋਕ ਬਰਫ਼ ਦੇ ਗੋਲੇ ਬਣਾ ਪੁਲਿਸ ਵਾਲਿਆਂ ਦੇ ਉੱਤੇ ਤੇ ਇਹਨਾਂ ਏਜੰਟ ਫੈਡਰਲ ਏਜੰਟਸ ਦੇ ਉੱਤੇ ਜਿਹੜੇ ਉਹ ਸੁੱਟ ਰਹੇ ਨੇ। ਮਾਹੌਲ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਉੱਥੇ ਗਰਮਾ ਚੁੱਕਾ ਹੈਗਾ ਆ। ਕੀ ਅੱਗੇ ਜਿਹੜੀ ਸਿਚੁਏਸ਼ਨ ਬਣਨੀ ਆ ਇਹ ਆਉਣ ਵਾਲਾ ਸਮਾਂ ਜਿਹੜਾ ਦੱਸੇਗਾ, ਪਰ ਸਿਚੁਏਸ਼ਨ ਬਹੁਤ ਹੀ ਜ਼ਿਆਦਾ ਟੈਂਸ ਆ। ਸੋ ਭਾਂਬੜ ਕਿਸੇ ਵੀ ਟਾਈਮ ਮਚਣ ਵਾਲੀ ਜਿਹੜੀ ਗੱਲ ਆ ਇੱਕ ਹਿਸਾਬ ਦੇ ਨਾਲ ਬਣ ਸਕਦੀ ਹੈਗੀ ਆ। ਜੀ ਹਰਜੋਤ ਸਿੰਘ ਜੀ। ਸੋ ਬਿਲਕੁਲ 2000 ਤੋਂ ਬਾਅਦ ਜਿਹੜੇ ਫੈਡਰਲ ਲਾ ਐਨਫੋਰਸਮੈਂਟ ਦੇ ਮੈਂਬਰਸ ਆ ਉਹ ਇਹ ਟਵਿਨ ਸਿਟੀਜ਼ ਮੈਟਰੋ ਏਰੀਆ ਦੇ ਵਿੱਚ ਪਹੁੰਚੇ ਹੋਏ ਹੈਗੇ ਆ। ਸੋ ਹੁਣ ਸ਼ੂਟਿੰਗ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ FBI ਵੀ ਕਰ ਰਹੀ ਆ, ਮਿਨੀਸੋਟਾ ਬਿਊਰੋ ਆਫ ਕ੍ਰਿਮੀਨਲ ਐਪਰੀਹੈਂਸ਼ਨਸ ਉਹ ਵੀ ਕਰ ਰਹੀ ਆ। ਇਹ ਸਰੋਤਿਆਂ ਨੂੰ ਦੱਸਦੇ ਜਾਈਏ, ਮਿਨੀਐਪਲਸ ਉਹੀ ਜਗ੍ਹਾ ਆ ਜਿੱਥੇ ਸਨ 2020 ਦੇ ਵਿੱਚ ਜਾਰਜ ਫਲਾਇਡ ਦਾ ਮਰਡਰ ਹੋਇਆ ਸੀ, ਤੇ ਉਸ ਤੋਂ ਬਾਅਦ ਉੱਥੇ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਆ ਮਿਨੀਐਪਲਸ ਦੇ ਵਿੱਚ ਹੋਏ ਸੀ, ਅੱਗਾਂ ਵੀ ਲੱਗੀਆਂ ਸੀਗੀਆਂ, ਬਹੁਤ ਜ਼ਿਆਦਾ ਜਿਹੜਾ ਉਸ ਟਾਈਮ ਦੇ ਉੱਤੇ ਨੁਕਸਾਨ ਹੋਇਆ ਸੀ। ਇਸ ਟਾਈਮ ਵੀ ਲੋਕ ਪੂਰੇ ਗੁੱਸੇ ਦੇ ਵਿੱਚ ਆ, ਤੇ ਜਿਹੜੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ ਉਹ ਲੋਕਾਂ ਦੇ ਉੱਤੇ ਪੈਪਰ ਸਪਰੇ ਵਗੈਰਾ ਜਿਹੜੀ ਆ ਉਹ ਵਰਤ ਰਹੇ ਹੈਗੇ ਆ। ਸੈਨੇਟਰ ਐਮੀ ਜੋ ਕਲੋਵਚਰ ਆ ਉਹਨਾਂ ਨੇ ਵੀ ਕਿਹਾ ਆ ਵੀ ਜੋ ਸ਼ੂਟਿੰਗ ਹੋਈ ਆ ਰੇਨੇ ਗੁੱਡ ਦੀ ਬਾਈ ਆਈਸ ਏਜੰਟਸ, ਮੈਂ ਉਹਨਾਂ ਦੀ ਫੈਮਿਲੀ ਦੇ ਲਈ ਪ੍ਰੇ ਕਰਦੀ ਆ, ਤੇ ਕਹਿੰਦੀ ਭਈ ਸ਼ਰੇਆਮ ਇੱਕ ਬੀਬੀ ਨੂੰ ਜਿਹੜਾ ਆ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਹੈਗਾ। ਕਹਿੰਦੇ ਭਈ ਇਹ ਟ੍ਰੈਜਡੀ ਇਸ ਕਰਕੇ ਹੋਈ ਆ ਵੀ ਐਡਮਿਨਿਸਟ੍ਰੇਸ਼ਨ ਨੇ ਫੈਡਰਲ ਏਜੰਟਸ ਨੂੰ ਸਟਰੀਟਸ ਦੇ ਵਿੱਚ
ਜਿਹੜਾ ਆ ਭੇਜਿਆ ਸੀ, ਜਿੱਥੇ ਕਿ ਲੋਕਲ ਲਾ ਇਨਫੋਰਸਮੈਂਟ ਦਾ ਜਿਹੜਾ ਕੰਮ ਹੁੰਦਾ ਹੈਗਾ, ਤੇ ਇਨਕਲੂਡਿੰਗ ਕਹਿੰਦੀ ਵੀ ਜਿਹੜਾ ਸਾਡਾ ਰਿਸਪੈਕਟਡ ਪੁਲਿਸ ਚੀਫ ਬ੍ਰਾਇਨ ਓਹਾਰਾ ਆ, ਉਹ ਵੀ ਜਿਹੜਾ ਇਹਦੇ ਵਿੱਚ ਸੌਰੀ ਫੀਲ ਕਰ ਰਿਹਾ ਹੈਗਾ। ਯਾ ਰਾਸ਼ਟਰਪਤੀ ਟਰੰਪ ਨੇ ਵੀ ਟਵੀਟ ਕੀਤਾ ਤੇ ਉਹਨਾਂ ਨੇ ਜਿਹੜਾ ਇਹ ਕਿਹਾ ਸੀਗਾ, ਕਹਿੰਦੇ ਵੀ ਇਹ ਜਿਹੜੀ ਬੀਬੀ ਆ ਜਿਸ ਦੇ ਉੱਤੇ ਗੋਲੀ ਚੱਲੀ ਹੈ, ਸੀਰੀਅਲ ਐਜੀਟੇਟਰ ਆ। ਕਹਿੰਦਾ ਉਹਨਾਂ ਦੇ ਕਹਿਣ ਮੁਤਾਬਕ ਇਹ ਬੀਬੀ ਦਾ ਕੰਮ ਹੀ ਸਿਰਫ ਇਹੀ ਹੁੰਦਾ ਸੀਗਾ ਵੀ ਜਿੱਥੇ ਵੀ ਜਾਣਾ ਪ੍ਰੋਟੈਸਟ ਵਗੈਰਾ ਜਿਹੜਾ ਉਹ ਕਰਨ ਦੇ ਲਈ। ਸੋ ਪਰ ਇਹ ਮਾਹੌਲ ਜਿਹੜਾ ਹਰਜੋਤ ਸਿੰਘ, ਜਿੱਦਾਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਵੀ ਤਣਾਅਪੂਰਨ ਬਣਿਆ ਹੋਇਆ ਆ। ਸੋ ਹੋਪਫੁਲੀ ਇਹ ਸਿਚੁਏਸ਼ਨ ਜਿਹੜੀ ਉਹ ਕੰਟਰੋਲ ਦੇ ਵਿੱਚ ਆਵੇ। ਨੈਸ਼ਨਲ ਗਾਰਡ, ਫੈਡਰਲ ਏਜੰਟਸ, ਸਟੇਟ ਦੀ ਪਾਵਰ, ਜਿਹੜੀ ਫੈਡਰਲ ਸਰਕਾਰ ਦੀ ਪਾਵਰ, ਬਹੁਤ ਜ਼ਿਆਦਾ ਜਿਹੜੇ ਕਲੈਸ਼ਿਸ ਆ ਉਹ ਹੋਣ ਦੀ ਜਿਹੜੀ ਸੰਭਾਵਨਾ ਇਸ ਟਾਈਮ ਬਣੀ ਪਈ ਹੈਗੀ ਆ। ਸੋ ਹੋਪਫੁਲੀ ਮਾਹੌਲ ਜਿਹੜਾ ਉਹ ਬਚਾ ਹੀ ਵਾਲਾ ਹੀ ਰਵੇ। ਤੇ ਜਿਹੜਾ ਟਿਮ ਵਾਲਜ਼ ਆ ਉੱਥੇ ਦਾ ਗਵਰਨਰ ਆ, ਉਹ ਇਹੀ ਕਹਿ ਰਿਹਾ ਵੀ ਲੋਕਾਂ ਨੂੰ ਵੀ ਤੁਸੀਂ ਜਿਹੜਾ ਸੰਜਮ ਆ ਉਹ ਬਣਾ ਕੇ ਰੱਖੋ। ਇਹ ਜਿਹੜਾ ਉਹਨਾਂ ਨੇ ਬਾਰ-ਬਾਰ ਕਿਹਾ ਆ, ਤੇ ਉਹ ਕਹਿੰਦੇ ਵੀ ਜਿਹੜੀ ਫੈਡਰਲ ਸਰਕਾਰ ਇਸ ਟਾਈਮ ਗੇਮਾਂ ਖੇਡ ਰਹੀ ਆ, ਅਸੀਂ ਉਸ ਗੇਮ ਦੇ ਵਿੱਚ ਕੋਈ ਹਿੱਸਾ ਨਹੀਂ ਲਵਾਂਗੇ। ਤੇ ਇੱਕ ਵਾਰੀ ਫਿਰ ਉਹਨਾਂ ਨੇ ਆਈਸ ਨੂੰ ਕਮਿਊਨਿਟੀਜ਼ ਚੋਂ, ਸ਼ਹਿਰਾਂ ਚੋਂ ਬਾਹਰ ਜਾਣ ਦੀ ਜਿਹੜੀ ਗੱਲ ਆ ਉਹ ਆਖੀ ਆ। ਸੋ ਇਹ ਨਵਾਂ ਫਲੈਸ਼ ਪੁਆਇੰਟ, ਹੌਟ ਪੁਆਇੰਟ ਬਣ ਚੁੱਕਾ ਆ। ਇਹੀ ਇਲਾਕਾ ਆ ਹਰਜੋਤ ਸਿੰਘ ਜੀ, ਉਹੀ ਸੂਬਾ ਆ ਜਿੱਥੇ ਹੁਣੇ-ਹੁਣੇ ਕਾਫੀ ਵੱਡੇ ਫਰਾਡ ਦਾ ਜਿਹੜਾ ਵਿਵਾਦ ਆ, ਚਰਚਾ ਆ, ਉਹ ਸਾਹਮਣੇ ਆਈ ਸੀਗੀ। 100 ਦੀ ਗਿਣਤੀ ਦੇ ਵਿੱਚ ਵਿਜਲ ਜਿਹੜਾ ਕੈਂਡਲਲਾਈਟ ਵਿਜਲ ਹੋ ਰਿਹਾ ਉੱਥੇ ਇਕੱਠੇ ਹੋਏ ਸੀ। ਸੋ 37 ਸਾਲਾਂ ਦੀ ਰੇਨੇ ਗੁੱਡ ਕਹਿੰਦੇ ਵੀ ਉਹ ਯੂਐਸ ਦੀ ਸਿਟੀਜ਼ਨ ਆ, ਤੇ ਗੋਰੇ ਮੂਲ ਦੀ ਜਿਹੜੀ ਬੀਬੀ ਹੈਗੀ ਆ, ਇਹ ਨਹੀਂ ਵੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਉਹਨੂੰ ਫੜ ਰਹੇ ਸੀ ਜਾਂ ਉੱਥੋਂ ਉਹ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ, ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਕੈਲੀਫੋਰਨੀਆ ਹੁਣ $160 ਮਿਲੀਅਨ ਲੂਜ਼ ਕਰਨ ਜਾ ਰਿਹਾ ਆ, ਕਿਉਂਕਿ 17,000 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਾ ਜੋ ਇਸ਼ੂ ਆ ਉਹ ਬਣ ਚੁੱਕਾ ਆ, ਕਿਉਂਕਿ ਉਸ ਨੂੰ ਡਿਲੇ ਕੀਤਾ ਗਿਆ ਆ। ਯਾਹੂ ਦੇ ਉੱਤੇ ਨਿਊਜ਼ ਆ ਅੱਜ ਦੀ ਇਹ। ਟਰਾਂਸਪੋਰਟੇਸ਼ਨ ਸੈਕਟਰੀ ਨੇ ਪਹਿਲਾਂ $40 ਮਿਲੀਅਨ ਦੀ ਜਿਹੜੀ ਫੈਡਰਲ ਫੰਡਿੰਗ ਆ ਉਸ ਨੂੰ ਵਿਦਹੈਲਡ ਕੀਤਾ ਸੀ, ਤੇ ਕਿਉਂਕਿ ਉਹਦੇ ਚ ਕਹਿੰਦੇ ਵੀ ਕੈਲੀਫੋਰਨੀਆ ਵਾਲੇ ਇੰਗਲਿਸ਼ ਪ੍ਰੋਫੀਸ਼ੀਐਂਸੀ ਰਿਕੁਆਇਰਮੈਂਟ ਜਿਹੜੀ ਟਰੱਕਰਸ ਦੇ ਲਈ ਆ ਉਹਨੂੰ ਨਹੀਂ ਜਿਹੜਾ ਲਾਗੂ ਕਰ ਰਹੇ ਹੈਗੇ। ਤੇ ਹੁਣ ਜਿਹੜੇ 17,000 ਲੋਕਾਂ ਦੇ ਲਾਇਸੈਂਸ ਸਸਪੈਂਡ ਹੋਏ ਸੀ ਉਹਨਾਂ ਨੂੰ ਐਕਸਟੈਂਡ ਕਰ ਦਿੱਤਾ ਗਿਆ ਸੀ 2 ਮਹੀਨੇ ਦੇ ਲਈ। ਉਸ ਨੂੰ ਲੈ ਕੇ ਜੋ ਹੁਣ ਟਰਾਂਸਪੋਰਟੇਸ਼ਨ ਸੈਕਟਰੀ ਆ ਸ਼ਾਨ ਡਫੀ ਉਹਨੇ ਇਹ ਕਿਹਾ ਵੀ ਜਿਹੜਾ $160 ਮਿਲੀਅਨ ਹੋਰ ਕੈਲੀਫੋਰਨੀਆ ਹਾਈਵੇਜ਼ ਨੂੰ ਮਿਲਣਾ ਸੀਗਾ, ਉਹ ਜਿਹੜਾ ਅਸੀਂ ਵਿਦ ਹੋਲਡ ਕਰਨ ਜਾ ਰਹੇ ਹੈਗੇ ਆ। ਜੀ, ਸ਼ੌਨ ਡਫੀ ਨੇ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਅਫੀਸ਼ੀਅਲ ਕਰ ਦਿੱਤਾ ਵੀ FMCSA ਕਹਿੰਦੇ ਵੀ $160 ਮਿਲੀਅਨ ਉਹਨਾਂ ਨੂੰ ਰੋਕ ਲਿਆ ਆ, ਕਿਉਂਕਿ 5 ਜਨਵਰੀ ਤੱਕ ਜਿਹੜੇ 17,000 ਇਲੀਗਲੀ ਇਸ਼ੂਡ ਉਹਨਾਂ ਦੇ ਕਹਿਣ ਮੁਤਾਬਕ ਲਾਇਸੈਂਸ ਆ ਉਹਨਾਂ ਨੂੰ ਕੈਂਸਲ ਕਰਨ ਤੋਂ ਇਹਨਾਂ ਨੇ ਨਾ ਕਰ ਦਿੱਤੀ ਸੀ। ਕੈਲੀਫੋਰਨੀਆ ਤੇ FMCSA ਇੱਕ ਦੂਜੇ ਦੇ ਨਾਲ ਮਿਹਣੋ ਮਿਹਣੀ ਹੋ ਰਹੇ ਸੀਗੇ, ਇੱਕ ਦੂਜੇ ਦੇ ਉੱਤੇ ਤੋਹਮਤਾਂ ਲੱਗ ਰਹੀਆਂ ਸੀ, ਪਰ ਇਸੇ ਦੇ ਦਰਮਿਆਨ ਜਿਹੜੇ ਨਾਨ ਡੋਮਿਸਾਈਲਡ ਸੀਡੀਅਲ ਹੋਲਡਰਸ ਆ ਉਹ ਇੱਕ ਜਿਹੜਾ ਗੇਂਦ ਦੇ ਵਾਂਗੂ ਕਦੀ ਖੱਬੇ ਕਦੀ ਸੱਜੇ ਉਹ ਉਹਨਾਂ ਦਾ ਜਿਹੜੀ ਸਿਚੁਏਸ਼ਨ ਆ ਉਹ ਬਣੀ ਪਈ ਸੀ। ਸੋ ਅੱਜ ਜਿਹੜਾ ਉਹਨਾਂ ਨੇ ਕਨਫਰਮ ਕਰ ਦਿੱਤਾ ਵੀ $160 ਮਿਲੀਅਨ ਦੀ ਜਿਹੜੀ ਰਾਸ਼ੀ ਆ ਉਸ ਨੂੰ ਇਹਨਾਂ ਨੇ ਜਿਹੜਾ ਹੁਣ ਰੋਕ ਦਿੱਤਾ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਦੇ ਬੇ ਏਰੀਏ ਦੇ ਜਿਹੜੇ ਕਾਂਗਰਸਮੈਨ ਆ ਰੋ ਖੰਨਾ, ਉਹਨਾਂ ਨੇ ਰੀਸੈਂਟਲੀ ਵਿਜ਼ਿਟ ਕੀਤਾ ਹੈਗਾ ਕੈਲੀਫੋਰਨੀਆ ਸਿਟੀ ਆਈਸ ਡਿਟੈਂਸ਼ਨ ਸੈਂਟਰ ਨੂੰ, ਤੇ ਉਹਨਾਂ ਨੇ ਕਿਹਾ ਵੀ ਮੇਰੇ ਲਈ ਬਹੁਤ ਜ਼ਿਆਦਾ ਜਿਹੜੇ ਹਿਊਮਨ ਰਾਈਟਸ ਦੇ ਕੰਸਰਨ ਹੈਗੇ ਆ। ਖੰਨਾ ਉਹਨਾਂ ਨੇ ਫੋਟੋਜ਼ ਜੋ ਬਾਹਰ ਦੀ ਪ੍ਰਾਈਵੇਟਲੀ ਰਨ ਜਿਹੜੀ ਡਿਟੈਂਸ਼ਨ ਫੈਸਿਲਿਟੀ ਆ ਈਸਟ ਆਫ ਬੇਕਰਸਫੀਲਡ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਈਆਂ ਹੈਗੀਆਂ, ਤੇ ਉਹਨਾਂ ਨੇ ਕਿਹਾ ਆ ਵੀ ਉੱਥੇ ਜਿਹੜਾ ਸੈਂਟਰ ਦੇ ਵਿੱਚ ਬਹੁਤ ਠੰਡ ਹੈਗੀ ਆ, ਹੋਰ ਵੀ ਕਾਫੀ ਜਿਹੜੀਆਂ ਪ੍ਰੋਬਲਮਸ ਆ, ਤੇ 6 ਸਟਾਫ ਮੈਂਬਰਸ ਤੇ ਵਾਰਡਨ ਜਿਹੜੇ ਆ ਉੱਥੇ ਦੇ ਉਹਨਾਂ ਨੇ ਖੰਨਾ ਉਹਨਾਂ ਨੂੰ ਐਸਕੌਰਟ ਵੀ ਕੀਤਾ ਹੈਗਾ। ਤੇ ਉਹ ਕਹਿੰਦੇ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਇੱਥੇ ਕਾਹਤੇ ਜਿਹੜੀ ਇਦਾਂ ਦੀ ਜਗ੍ਹਾ ਦੇ ਉੱਤੇ ਰੱਖਿਆ ਗਿਆ ਹੈਗਾ ਆ। ਕਿਸੇ ਤਰ੍ਹਾਂ ਦੀ ਮੈਡੀਕੇਅਰ ਦੀ ਉੱਥੇ ਫੈਸਿਲਿਟੀ ਦੇ ਵਿੱਚ ਸੁਵਿਧਾ ਨਹੀਂ ਹੈਗੀ, ਤੇ ਕਹਿੰਦੇ ਵੀ ਮੈਂ ਇਸ ਵਿਜ਼ਿਟ ਦੇ ਨਾਲ ਡੀਪਲੀ ਸ਼ੇਕਨ ਹੋਇਆ ਵੀ ਬਹੁਤ ਹਿੱਲ ਗਿਆ ਆ ਇਸ ਨੂੰ ਦੇਖ ਕੇ। ਤੇ ਕਹਿੰਦੇ ਵੀ ਵੀਡੀਓਜ਼ ਤੇ ਟਿਕਟੌਕ, ਇੰਸਟਾਗ੍ਰਾਮ, ਫੇਸਬੁੱਕ ਦੇ ਉੱਤੇ
ਜੋ ਲੋਕਾਂ ਦੀ ਵਿਜ਼ਿਟ ਆ ਜਾਂ ਲੋਕਾਂ ਦੇ ਜਿਹੜੇ ਕਮੈਂਟ ਹੈਗੇ ਆ, ਉਹ ਤੋਂ ਪਤਾ ਲੱਗਦਾ ਵੀ ਬਹੁਤ ਜ਼ਿਆਦਾ ਜਿਹੜਾ ਆ ਉੱਥੇ ਮਾਹੌਲ ਖਰਾਬ ਹੈਗਾ। ਉਹਨਾਂ ਨੇ ਕਿਹਾ ਵੀ ਮੈਂ 47 ਦੇ ਕਰੀਬ ਡਿਟੇਨੀਜ਼ ਨੂੰ ਮਿਲਿਆ, ਜੋ ਕਿ ਕਹਿੰਦੇ ਰੋਂਦੇ ਸੀਗੇ। ਸੋ ਕਹਿੰਦੇ ਵੀ ਅਸੀਂ ਹਿਊਮਨ ਬੀਇੰਗ ਹੈਗੇ ਆ ਤੇ ਸਾਨੂੰ ਹਿਊਮਨ ਬੀਇੰਗ ਵਾਂਗ ਹੀ ਲੋਕਾਂ ਨੂੰ ਟਰੀਟ ਕਰਨਾ ਚਾਹੀਦਾ ਆ, ਨਾ ਕਿ ਐਨੀਮਲ ਜਾਂ ਮਰਡਰਰਸ ਦੇ ਵਾਂਗ। ਤੇ ਉਹਨਾਂ ਨੇ ਕਿਹਾ ਵੀ ਖਾਣੇ ਦੇ ਵਿੱਚ ਰੌਕਸ ਮਿਲ ਰਹੀਆਂ, ਪੱਥਰ ਮਿਲ ਰਹੇ ਹੈਗੇ ਆ। ਸੋ ਕਿਸੇ ਤਰ੍ਹਾਂ ਦਾ ਫਰੂਟ ਨਹੀਂ ਉਹਨਾਂ ਨੂੰ ਦਿੱਤਾ ਜਾ ਰਿਹਾ ਤੇ ਕਿਸੇ ਤਰ੍ਹਾਂ ਦੀ ਜਿਹੜੀ ਆ ਫੈਮਿਲੀ ਦੀ ਫੇਸ ਟੂ ਫੇਸ ਮੀਟਿੰਗ ਵੀ ਨਹੀਂ ਜਿਹੜੀ ਕਰਨ ਦਿੱਤੀ ਜਾ ਰਹੀ ਹੈਗੀ। ਉਹਨਾਂ ਨੇ ਕਿਹਾ ਬਹੁਤੇ ਜਿਹੜੇ ਇਹ ਡਿਟੇਨੀਜ਼ ਇਸ ਜੋ ਜੇਲ੍ਹ ਹੈਗੀ ਵੇਕਰਸਫੀਲਡ ਦੀ, ਉਹਦੇ ਵਿੱਚ ਅਫਗਾਨਿਸਤਾਨ, ਅਰਮੀਨੀਆ, ਬੰਗਲਾਦੇਸ਼, ਕੋਲੰਬੀਆ, ਐਲ ਸਲਵਾਡੋਰ, ਹੋਂਡਰਾਸ, ਇੰਡੀਆ, ਮੈਕਸੀਕੋ, ਨੇਪਾਲ, ਵੈਨਜ਼ੂਏਲਾ ਤੇ ਹੋਰ ਮੁਲਕਾਂ ਤੋਂ ਹੈਗੇ ਆ। ਤੇ ਕਹਿੰਦੇ ਭਈ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇਸ ਜਿਹੜੀ ਫੈਸਿਲਿਟੀ ਆ, ਇਸ ਨੂੰ ਪੂਰਾ ਜਿਹੜਾ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈਗੀ ਆ। ਸੋ ਸਰੋਤਿਆਂ ਨੂੰ ਪਤਾ ਹੀ ਆ ਵੀ ਕੀ ਕੁਝ ਹਾਲ ਜਿਹੜਾ ਆ ਇਹਨਾਂ ਜੇਲ੍ਹਾਂ 'ਚ ਹੋ ਰਿਹਾ। ਸੋ ਕਈ ਕਹਿੰਦੇ ਹੋਣੇ ਵੀ ਲੈ ਹੋਰ ਇਹਨਾਂ ਨੂੰ ਕੀ ਦੇਣਾ ਜਿਹੜੇ ਫੜੇ ਹੋਏ ਆ, ਪਰ ਗਵਰਨਮੈਂਟ ਦਾ ਬਿਲੀਅਨਸ ਆਫ ਡਾਲਰ ਇਹਨਾਂ ਡਿਟੈਂਸ਼ਨ ਸੈਂਟਰਸ ਨੂੰ ਜਾ ਰਿਹਾ, ਜਿਹੜੇ ਕਿ ਪ੍ਰਾਈਵੇਟਲੀ ਹੈਲਡ ਆ। ਪ੍ਰਾਈਵੇਟ ਕੰਪਨੀ ਇਹਨਾਂ ਨੂੰ ਜਿਹੜੀ ਆ ਰਨ ਕਰ ਰਹੀ ਆ ਤੇ ਗਵਰਨਮੈਂਟ ਬਿਲੀਅਨਸ ਆਫ ਡਾਲਰ ਇਹਨਾਂ ਨੂੰ ਪੈਸੇ ਦੇ ਰਹੀ ਆ ਡਿਟੇਨੀਜ਼ ਨੂੰ ਰੱਖਣ ਦੇ ਲਈ, ਖਾਣਾ ਖਾਣ ਦੇ ਲਈ, ਉਹਨਾਂ ਦੀ ਸਿਹਤ ਸੰਭਾਲ ਦੇ ਲਈ ਤੇ ਬਾਕੀ ਸਾਰੇ ਜਿਹੜੇ ਆ ਜੋ ਵੀ ਜ਼ਰੂਰਤਾਂ ਹੁੰਦੀਆਂ ਬੰਦੇ ਦੀਆਂ, ਉਹਨੂੰ ਪੂਰੀਆਂ ਕਰਨ ਦੇ ਲਈ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਆਊਟਬਾਊਂਡ ਮਾਈਗ੍ਰੇਸ਼ਨ ਹੋਈ ਆ। ਯੂ ਹਾਲ ਦੀ 2025 ਦੀ ਜਿਹੜੀ ਨਵੀਂ ਆਈ ਰਿਪੋਰਟ, ਇਸ ਦੇ ਵਿੱਚ ਇਹ ਖੁਲਾਸਾ ਹੋਇਆ ਆ। ਕਹਿੰਦੇ ਵੀ 6ਵੇਂ ਸਾਲ ਲਗਾਤਾਰ ਕੈਲੀਫੋਰਨੀਆ ਦੇ ਵਿੱਚ ਰਿਕਾਰਡ ਤੋੜ ਲੋਕ ਸੂਬੇ ਨੂੰ ਛੱਡ ਕੇ ਹੋਰ ਸੂਬਿਆਂ ਦੇ ਵਿੱਚ ਰਹਿਣਾ ਪਸੰਦ ਕਰ ਰਹੇ ਹੈਗੇ ਆ। ਟੈਕਸਸ ਕਹਿੰਦੇ ਨੰਬਰ 1 ਯੂ ਹਾਲ ਗਰੋਥ ਸਟੇਟ ਬਣੀ ਆ ਪਿਛਲੇ 10 ਸਾਲਾਂ ਦੇ ਵਿੱਚ। ਜਿਹੜੇ ਕਹਿੰਦੇ ਵੀ ਡਾਟਾ ਆ ਉਸ ਨੂੰ ਜੇ ਕੰਪਾਈਲ ਕੀਤਾ, ਐਨਾਲਾਈਜ਼ ਕੀਤਾ ਜਾਂਦਾ ਆ ਤਾਂ 2.5 ਮਿਲੀਅਨ 25 ਲੱਖ ਐਨੂਅਲ ਸਾਲਾਨਾ ਵਨ ਵੇ ਟ੍ਰਾਂਜੈਕਸ਼ਨਸ ਹੋਈਆਂ ਆ ਯੂਐਸ ਤੇ ਕੈਨੇਡਾ ਦੇ ਵਿੱਚ। ਤੇ ਐਨੂਅਲ ਯੂ ਹਾਲ ਗਰੋਥ ਇੰਡੈਕਸ ਇਹ ਕਹਿੰਦੇ ਵੀ ਗੇਜ ਕਰਦਾ ਆ ਵੀ ਕਿਹੜੇ ਸੂਬਿਆਂ 'ਚ ਕਿਹੜੇ ਸ਼ਹਿਰਾਂ ਤੋਂ ਲੋਕ ਜਾਂ ਉੱਥੇ ਜ਼ਿਆਦਾ ਜਾ ਰਹੇ ਆ ਜਾਂ ਕਿਹਨਾਂ ਦੇ ਵਿੱਚੋਂ ਜਿਹੜਾ ਉਹ ਲੋਕ ਜ਼ਿਆਦਾ ਬਾਹਰ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਸਾਊਥ ਜਿਹੜਾ ਫਲੋਰੀਡਾ ਆ ਉਹ ਨੰਬਰ 2 ਰਿਹਾ ਆ ਟੌਪ 10 ਗਰੋਥ ਸਟੇਟਸ ਦੇ ਵਿੱਚੋਂ। 2 ਕੈਲੀਫੋਰਨੀਆ ਦੀਆਂ ਮੈਟਰੋ ਸਿਟੀਜ਼ ਉਹਨਾਂ ਨੇ ਗਰੋਥ ਜਿਹੜੀ ਆ ਉਹ ਰਜਿਸਟਰ ਓਵਰਆਲ ਕੀਤੀ ਆ। ਸੈਨ ਡਿਏਗੋ ਤੇ ਸੈਨ ਫਰਾਂਸਿਸਕੋ ਇਹ ਟੌਪ 25 ਦੇ ਵਿੱਚ ਰਹੇ ਆ। ਪਰ ਸਭ ਤੋਂ ਜ਼ਿਆਦਾ ਲੋਕ ਕੈਲੀਫੋਰਨੀਆ ਦੇ ਬਾਹਰ ਗਏ ਨੇ ਉਹ ਪਿਛਲੇ ਸਾਲ ਦੇ ਵਿੱਚ। ਕਹਿੰਦੇ ਵੀ 2,39,575 ਲੋਕ 2023 ਤੇ 2024 ਦੇ ਵਿੱਚ ਉਹ ਸੂਬੇ ਨੂੰ ਛੱਡ ਕੇ ਜਿਹੜੇ ਉਹ ਜਾ ਚੁੱਕੇ ਆ। ਸੋ ਜੁਲਾਈ 2020 ਤੋਂ ਲੈ ਕੇ ਤੇ ਜੁਲਾਈ 2023 ਤੱਕ 4,12,000 ਲੋਕ ਕੈਲੀਫੋਰਨੀਆ ਨੂੰ ਛੱਡ ਕੇ ਗਏ ਸੀਗੇ। ਪਬਲਿਕ ਪਾਲਿਸੀ ਇੰਸਟੀਚਿਊਟ ਆਫ ਕੈਲੀਫੋਰਨੀਆ ਨੇ ਇਹ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ। ਸੋ ਇੱਕ ਟਾਈਮ ਦੇ ਉੱਤੇ ਕੈਲੀਫੋਰਨੀਆ ਦੀ ਪਾਪੂਲੇਸ਼ਨ ਦੇ ਵਿੱਚ ਵਾਧਾ ਲਗਾਤਾਰ ਹੋ ਰਿਹਾ ਸੀ, ਪਰ ਪਿਛਲੇ ਕੁਝ ਸਾਲਾਂ 'ਚ ਸੈਂਸਸ ਨੇ ਵੀ ਇਹ ਸ਼ੋਅ ਕੀਤਾ ਸੀ ਵੀ ਕੈਲੀਫੋਰਨੀਆ ਦੀ ਪਾਪੂਲੇਸ਼ਨ ਓਵਰਆਲ ਘਟੀ ਆ, ਜਿਸ ਕਰਕੇ 2 ਕਾਂਗਰਸ ਦੀਆਂ ਸੀਟਾਂ ਵੀ ਇਹਨਾਂ ਨੇ ਲੂਜ਼ ਕਰ ਲਈਆਂ ਸੀਗੀਆਂ। ਸੋ ਯੂ ਹਾਲ ਦੀ ਰਿਪੋਰਟ ਵੀ ਹੁਣ ਇਹੀ ਦੱਸ ਰਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਲਗਾਤਾਰ 6ਵੇਂ ਸਾਲ ਪੂਰੇ ਮੁਲਕ ਦੇ ਵਿੱਚ ਸਭ ਤੋਂ ਵੱਧ ਲੋਕਾਂ ਨੇ ਪਲਾਇਨ ਕੀਤਾ ਆ। ਕੈਲੀਫੋਰਨੀਆ ਦੇ ਵਿੱਚ ਬਿਲੀਅਨੇਅਰਸ ਦੇ ਉੱਤੇ ਇੱਕ ਟੈਕਸ ਲੱਗਣ ਜਾਣ ਦੇ ਲਈ ਕਹਿੰਦੇ ਵੀ ਬੈਲਟ ਦੇ ਉੱਤੇ ਅਗਲੇ ਸਾਲ ਇਸ ਸਾਲ ਦੇ ਐਂਡ ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਆ ਉਹਦੇ ਉੱਤੇ ਮੈਜਰ ਲੈ ਕੇ ਆਇਆ ਜਾ ਰਿਹਾ ਹੈਗਾ। ਉਹਨੂੰ ਦੇਖਦੇ ਹੋਏ ਪਹਿਲਾਂ ਹੀ ਜਿਹੜੇ ਪ੍ਰਪੋਜ਼ ਕੀਤਾ ਜਾ ਰਿਹਾ ਵੈਲਥ ਟੈਕਸ, ਲੈਰੀ ਪੇਜ ਨੇ ਆਪਣੀਆਂ ਕੰਪਨੀਆਂ ਜਿਹੜੀਆਂ ਡੈਲਵੇਅਰ ਨੂੰ ਮੂਵ ਕਰ ਰਹੀਆਂ ਤੇ ਫਲੋਰੀਡਾ ਨੂੰ ਕਰ ਰਹੀਆਂ। ਲੈਰੀ ਇਲਸਨ ਜੋ ਆ ਉਹ ਸੈਨ ਫਰਾਂਸਿਸਕੋ ਦਾ ਘਰ ਉਹਨੇ 45 ਮਿਲੀਅਨ ਡਾਲਰ ਵਾਲਾ ਵੇਚ ਦਿੱਤਾ ਹੈਗਾ ਆ। ਗੂਗਲ ਦਾ ਕੋ-ਫਾਊਂਡਰ ਜਿਹੜਾ ਲੈਰੀ ਪੇਜ ਆ, ਉਹਨੇ ਇਹ ਕਿਹਾ ਵੀ ਕੈਲੀਫੋਰਨੀਆ ਜੋ ਨਵਾਂ ਲਾਅ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਆ, ਉਹਨੂੰ ਦੇਖਦੇ ਹੋਏ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦੇ ਆਫਿਸ ਦੇ ਵਿੱਚ ਜਦੋਂ ਦੇਖਿਆ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਲੈਰੀ ਪੇਜ ਦੀਆਂ ਉਹ ਡੈਲਵੇਅਰ ਨੂੰ ਜਿਹੜੀਆਂ ਮੂਵ ਹੋ ਗਈਆਂ ਹੈਗੀਆਂ ਜਾਂ ਫਲੋਰੀਡਾ ਨੂੰ ਮੂਵ ਹੋ ਗਈਆਂ ਹੈਗੀਆਂ।
ਸੋ ਇਹ ਜਿਹੜਾ ਹਜੇ ਆਉਣਾ ਹੈਗੀ ਆ ਅਮੈਂਡਮੈਂਟ, ਜਿਹੜਾ ਬਿੱਲ ਆਉਣਾ ਆ ਇਸ ਸਾਲ ਦੇ ਐਂਡ ਦੇ ਵਿੱਚ ਇਲੈਕਸ਼ਨ ਦੇ ਉੱਤੇ, ਜਿਹਦੇ ਮੁਤਾਬਕ 5% ਜਿਹੜਾ ਬਿਲੀਨੀਅਰਸ ਹੈਗੇ ਆ ਉਹਨਾਂ ਦੇ ਉੱਤੇ ਟੈਕਸ ਲੱਗੂਗਾ। ਸੋ 200 ਤੋਂ ਵੱਧ ਬਿਲੀਨੀਅਰਸ ਕੈਲੀਫੋਰਨੀਆ ਸਟੇਟ ਦੇ ਵਿੱਚ ਹੈਗੇ ਆ, ਤੇ ਇਹਨਾਂ ਨੇ ਹੁਣ ਪਹਿਲਾਂ ਹੀ ਹੋਰ ਸਟੇਟਾਂ ਨੂੰ ਜਿਹੜਾ ਭੱਜਣਾ ਸ਼ੁਰੂ ਕਰ ਦਿੱਤਾ ਹੈਗਾ। ਕਹਿੰਦੇ ਵੀ ਜੇ ਇਹ ਲਾਗੂ ਹੋਊਗਾ, ਕੋਈ ਵੀ ਬਿਲੀਨਰ 1 ਜਨਵਰੀ 2026 ਨੂੰ ਕੈਲੀਫੋਰਨੀਆ 'ਚ ਰਹਿੰਦਾ ਹੋਊਗਾ, ਤੇ ਜੇ ਉਹ ਬਿੱਲ ਪਾਸ ਹੋ ਜਾਂਦਾ ਆ ਤੇ ਉਹ ਫਿਰ 2027 ਦੇ ਵਿੱਚ ਉਹਨਾਂ ਨੂੰ ਜਿਹੜਾ ਟੈਕਸ ਦੇਣਾ ਪਊਗਾ। ਸੋ ਜਿਹੜੇ ਅਮੀਰ ਆ ਉਹਨਾਂ ਨੂੰ ਕੋਈ ਐਡਾ ਫਰਕ ਵੀ ਨਹੀਂ ਪੈਂਦਾ ਵੈਸੇ, ਤੇ ਐਲਸਨ ਜੋ ਹੈਗੇ ਆ ਉਹਨਾਂ ਨੂੰ ਕਹਿੰਦੇ ਵੀ $192 ਬਿਲੀਅਨ ਦੀ ਉਹਨਾਂ ਦੀ ਨੈਟ ਵਰਥ ਆ, ਤੇ ਜੇ ਉਹਨਾਂ ਨੂੰ ਟੈਕਸ ਦੇਣਾ ਪਿਆ ਤਾਂ $9.6 ਬਿਲੀਅਨ ਜਿਹੜਾ ਇਹ ਟੈਕਸ ਬਣਨਾ, ਉਹ ਵੀ 5 ਸਾਲਾਂ 'ਚ ਦੇਣਾ ਆ। ਸੋ ਉਹ ਇਸ ਹਿਸਾਬ ਦੇ ਨਾਲ ਜਿਹੜਾ ਬਿੱਲ ਆ ਉਹ ਕ੍ਰੀਏਟ ਕੀਤਾ ਜਾ ਰਿਹਾ ਹੈਗਾ। ਸੋ ਕੈਲੀਫੋਰਨੀਆ ਦੇ ਵਿੱਚ ਇਸ ਬਿੱਲ ਨੂੰ ਲੈ ਕੇ ਜਿਹੜੇ ਅਮੀਰ ਆ ਉਹ ਕਾਫੀ ਜਿਹੜੇ ਆ ਨਾਰਾਜ਼ ਨਜ਼ਰ ਆ ਰਹੇ ਹੈਗੇ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜੀਓਪੀ ਦੇ ਜਿਹੜੇ ਕੁਝ ਲਾਅ ਮੇਕਰਸ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਹੋਣਾ ਦੇ ਉਸ ਚੇਤਾਵਨੀ ਜਾਂ ਧਮਕੀ ਨੂੰ ਵੀ ਗ੍ਰੀਨਲੈਂਡ ਉਹਨਾਂ ਨੇ ਹਥਿਆ ਲੈਣਾ ਆ, ਉਸ ਦੀ ਨਿੰਦਾ ਕੀਤੀ ਹੈਗੀ ਆ। ਸੈਨੇਟ ਆਰਮਡ ਸਰਵਿਸਿਜ਼ ਦੇ ਚੇਅਰ ਰੋਜਰ ਵਿਕਰ ਉਹਨਾਂ ਨੇ ਕਿਹਾ ਵੀ ਇਸ ਟੌਪਿਕ ਨੂੰ ਡ੍ਰੌਪ ਕਰ ਦੇਣਾ ਚਾਹੀਦਾ ਆ। ਸੋ ਟੌਪ ਦੇ ਜਿਹੜੇ ਰਿਪਬਲਿਕਨਸ ਆ ਕੈਪੀਟਲ ਹਿੱਲ ਦੇ ਉੱਤੇ, ਉਹ ਪਬਲਿਕਲੀ ਪ੍ਰੈਜ਼ੀਡੈਂਟ ਟਰੰਪ ਦੇ ਇਸ ਗ੍ਰੀਨਲੈਂਡ ਵਾਲੇ ਮੁੱਦੇ ਤੋਂ ਉਹਨਾਂ ਦੇ ਨਾਲੋਂ ਵੱਖਰੀ ਸੁਰ ਜਿਹੜੀ ਇਸ ਟਾਈਮ ਦੱਸ ਰਹੇ ਨੇ। ਇਹ ਟੌਪਿਕ ਕਹਿੰਦੇ ਵੀ ਛੱਡ ਦੇਣਾ ਚਾਹੀਦਾ ਹੈ। ਸੈਨੇਟਰ ਜਿਹੜੇ ਮਿਚ ਮਕੌਨਲ, ਇਹ ਜਿਹੜੇ ਰੋਜਰ ਵਿਕਰ ਨੇ ਰਿਪਬਲਿਕਨ ਜਿਹੜੇ ਮਿਸਿਸਿਪੀ ਤੋਂ, ਉਹਨਾਂ ਨੇ ਇਹ ਕਿਹਾ। ਜਿਹੜੇ ਮਿਚ ਮਕੌਨਲ ਆ ਉਹ ਜਿਹੜੇ ਸੈਨੇਟ ਪੈਨਲ ਜੋ ਕਿ ਡਿਫੈਂਸ ਸਪੈਂਡਿੰਗ ਨੂੰ ਕੰਟਰੋਲ ਕਰਦਾ ਆ ਉਸ ਦੇ ਉੱਤੇ ਆ, ਤੇ ਕਹਿੰਦੇ ਵੀ ਕਿਸੇ ਦੀ ਸੋਵਰਨਿਟੀ, ਰਿਸਪੈਕਟ ਤੇ ਜਿਹੜਾ ਟਰਸਟ ਆ ਆਪਣੇ ਸਾਥੀਆਂ ਦਾ, ਉਸ ਨੂੰ ਮਧੋਲਣਾ ਨਹੀਂ ਚਾਹੀਦਾ ਹੈਗਾ। ਸੋ ਇਸ ਤਰੀਕੇ ਦਾ ਜਿਹੜਾ ਪੁਸ਼ਬੈਕ ਆ ਉਹ ਗ੍ਰੀਨਲੈਂਡ ਨੂੰ ਲੈ ਕੇ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਆ। ਵਾਈਟ ਹਾਊਸ ਦੀ ਬਰੀਫਿੰਗ ਦੇ ਦੌਰਾਨ ਜਿਹੜੀ ਪ੍ਰੈਸ ਸਕੱਤਰ ਕੈਰੋਲਿਨ ਲਵਿਟ, ਉਸਨੇ ਇਹ ਕਿਹਾ ਵੀ ਆਲ ਆਪਸ਼ਨਸ ਆਰ ਅਵੇਲੇਬਲ ਔਨ ਟੇਬਲ ਫਾਰ ਪ੍ਰੈਜ਼ੀਡੈਂਟ ਟਰੰਪ, ਵੀ ਹਰ ਇੱਕ ਹੀਲਾ ਤਿਆਰ ਆ, ਵੀ ਕੁਝ ਵੀ ਜਿਹੜਾ ਉਹ ਕੀਤਾ ਜਾ ਸਕਦਾ ਆ। ਪ੍ਰੈਜ਼ੀਡੈਂਟ ਟਰੰਪ ਦੇ ਟੇਬਲ ਦੇ ਉੱਤੇ ਸਾਰਾ ਕੁਝ ਹੈਗਾ ਆ। ਉਧਰ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੀ ਚੇਅਰ ਸੂਜ਼ਨ ਕਾਲਿੰਸ ਰਿਪਬਲਿਕਨ ਮੇਨ ਤੋਂ, ਉਹਨਾਂ ਨੇ ਉਹ ਵੀ ਇਹ ਮੰਨੇ ਵੀ ਜਿਹੜਾ ਵਾਈਟ ਹਾਊਸ ਇਸ ਟਾਈਮ ਰੋਂਗ ਟਰੈਕ ਦੇ ਉੱਤੇ ਆ। ਉਹਨਾਂ ਨੇ ਕਿਹਾ ਵੀ ਜਿਹੜਾ ਡੈਨਮਾਰਕ ਆ ਉਹ ਨਾਟੋ ਦਾ ਏਲਾਈ ਆ, ਵੀ ਉਹ ਸਾਥੀ ਆ, ਤੇ ਕਹਿੰਦੇ ਵੀ ਉਹਨਾਂ ਦੀ ਜ਼ਮੀਨ ਨੂੰ ਹਥਿਆ ਲੈਣਾ ਬਾਈ ਫੋਰਸ ਔਰ ਬਾਈ ਪਰਚੇਜ਼, ਇਹ ਟੋਟਲੀ ਇਨਅਪਰੋਪਰੀਏਟ ਆ, ਇਹ ਇੱਕ ਗਲਤ ਕਦਮ ਹੈਗਾ ਆ। ਸਪੀਕਰ ਮਾਈਕ ਜੌਨਸਨ ਉਹਨਾਂ ਨੇ ਜਿਹੜੇ ਯੂਐਸ ਮਿਲਟਰੀ ਐਕਸ਼ਨ ਗ੍ਰੀਨਲੈਂਡ ਦੇ ਬਾਰੇ ਕਿਹਾ ਵੀ ਇਟ ਵੁੱਡ ਨਾਟ ਬੀ ਅਪਰੋਪਰੀਏਟ, ਇਹ ਠੀਕ ਨਹੀਂ ਹੋਵੇਗਾ। ਜਿਹੜੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਉਹਨਾਂ ਨੇ ਅੱਜ ਜਿਹੜਾ ਦੱਸਿਆ ਸੀਗਾ ਵੀ ਜਿਹੜੇ ਡੈਨਮਾਰਕ ਦੇ ਅਧਿਕਾਰੀ ਆ ਉਹਨਾਂ ਦੇ ਨਾਲ ਉਹਨਾਂ ਦੀ ਮੀਟਿੰਗ ਹੋਵੇਗੀ ਗ੍ਰੀਨਲੈਂਡ ਦੇ ਭਵਿੱਖ ਨੂੰ ਜਿਹੜਾ ਉਹ ਲੈ ਕੇ। ਜਿਹੜੇ ਸੈਨੇਟਰ ਥੌਮ ਟਿਲਿਸ ਆ, ਉਹਨਾਂ ਨੇ ਵਾਈਟ ਹਾਊਸ ਦੇ ਇਹਨਾਂ ਕਮੈਂਟਸ ਨੂੰ ਵੀ ਓਨਰਸ਼ਿਪ ਗ੍ਰੀਨਲੈਂਡ ਦੀ ਨੂੰ ਲੈ ਕੇ ਜੋ ਕੀਤੇ ਆ, ਉਹਨਾਂ ਨੂੰ ਅਮਚਿਓਰ ਤੇ ਅਬਸਰਡ ਜਿਹੜਾ ਉਹ ਦੱਸਿਆ ਹੈਗਾ ਆ। ਸੋ ਗ੍ਰੀਨਲੈਂਡ ਨੂੰ ਹਥਿਆ ਲੈਣਗੇ, ਖਰੀਦ ਲੈਣਗੇ, ਮਿਲਟਰੀ ਦੇ ਨਾਲ ਕੰਟਰੋਲ ਕਰ ਲੈਣਗੇ। ਇਸ ਨੂੰ ਲੈ ਕੇ ਕਾਫੀ ਜਿਹੜੇ ਰਿਪਬਲਿਕਨਸ ਆ ਉਹ ਟਰੰਪ ਹੁਣਾਂ ਦੀ ਇਸ ਪਲਾਨ ਤੋਂ ਵੱਖਰੀ ਜਿਹੜੇ ਨਜ਼ਰ ਆ ਰਹੇ ਨੇ। ਪਿਛਲੇ ਕੁਝ ਦਿਨਾਂ ਤੋਂ ਆਪਾਂ ਖਬਰ ਸਾਂਝੀ ਕਰ ਰਹੇ ਹਾਂ, ਉਹ ਹੈਂਪਟਨ ਇਨ ਜੋ ਹਿਲਟਨ ਹੋਟਲ ਦੇ ਮਾਲਕ ਆ ਜਿਹੜੇ 4 ਪੰਜਾਬੀ, ਤੇ ਜਿੱਥੇ ਇੱਡਾ ਵੱਡਾ ਜਿਹੜਾ ਇਸ਼ੂ ਬਣਿਆ ਜਦੋਂ ਆਈਸ ਦੇ ਏਜੰਟਸ ਨੂੰ ਰੂਮ ਨਹੀਂ ਦਿੱਤੇ ਗਏ, ਤੇ ਬਾਅਦ ਦੇ ਵਿੱਚ ਹਿਲਟਨ ਵਾਲਿਆਂ ਨੇ ਕਿਹਾ ਵੀ ਅਸੀਂ ਉਹਨਾਂ ਦੀ ਜਿਹੜੀ ਫਰੈਂਚਾਈਜ਼ੀ ਨੇਮ ਉਹ ਯੂਜ਼ ਕਰਦੇ ਆ, ਉਸ ਤੋਂ ਉਹਨਾਂ ਨੂੰ ਵੱਖ ਕਰ ਦਿੱਤਾ ਹੈਗਾ। ਹੁਣ ਇੱਕ ਮੈਗਾ ਦਾ ਇਨਫਲੂਐਂਸਰ ਹੈਗਾ ਐਂਡਰਿਊ ਬ੍ਰਾਂਕਾ, ਉਹ ਕਾਫੀ ਜ਼ਿਆਦਾ ਜਿਹੜਾ ਆ ਇਮੀਗ੍ਰੈਂਟਸ ਦੇ ਉਲਟ ਬੋਲਦਾ ਰਹਿੰਦਾ। ਉਹ ਕਹਿੰਦੇ ਵੀ ਜਿਹੜੇ ਚਾਰੇ ਹੀ ਓਨਰ ਹੈਗੇ, ਇਹਨਾਂ ਦੀ ਜਿਹੜੀ ਸਿਟੀਜ਼ਨਸ਼ਿਪ ਆ ਤੇ ਉਹ ਰਿਵੋਕ ਕਰਕੇ ਇਹਨਾਂ ਨੂੰ ਡਿਪੋਰਟ ਕਰ ਦੇਣਾ ਚਾਹੀਦਾ ਹੈਗਾ। ਕਹਿੰਦੇ ਵੀ ਕਾਰਨ ਕੀ ਆ, ਵੀ ਜਿਹੜੇ ਗਵਰਨਮੈਂਟ ਦੇ EMPLOYEES ਆ ਉਹਨਾਂ ਨੂੰ ਇਹਨਾਂ ਨੇ ਜਿਹੜੇ ਰੂਮ ਆ ਉਹ ਨਹੀਂ ਦਿੱਤੇ ਹੈਗੇ। ਕਹਿੰਦੇ ਵੀ 4 ਇੰਡੀਅਨ ਅਮਰੀਕਨ ਓਨਰ ਜੋ ਹੈਂਪਟਨ ਇਨ ਦੇ ਮਿਨੀਐਪੋਲਿਸ ਦੇ ਵਿੱਚ ਹੈਗੇ ਆ, ਉਹਨਾਂ ਨੇ ਰਿਜ਼ਰਵੇਸ਼ਨਸ ਕੈਂਸਲ ਕੀਤੀਆਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀਆਂ, ਸਿੰਪਲੀ ਇਸ ਕਰਕੇ ਕਿ ਉਹ ਇਮੀਗ੍ਰੇਸ਼ਨ ਲਾ ਨੂੰ ਐਨਫੋਰਸ ਕਰ ਰਹੇ ਹੈਗੇ ਆ। ਤੇ ਕਹਿੰਦੇ ਭਈ ਜੇ ਉਹ ਵੀਜ਼ੇ ਦੇ ਉੱਤੇ ਆ ਤੇ ਉਹਨਾਂ ਨੂੰ ਡਿਪੋਰਟ ਕਰ ਦੇਣਾ ਚਾਹੀਦਾ, ਤੇ ਜੇ ਨੈਚੁਰਲਾਈਜ਼ ਸਿਟੀਜ਼ਨ ਹੈਗੇ ਆ ਤੇ ਉਹਨਾਂ ਨੂੰ ਡੀਨੈਚੁਰਲਾਈਜ਼ ਕਰਕੇ ਫਿਰ ਡਿਪੋਰਟ ਕਰ ਦਿੱਤਾ ਜਾਣਾ ਚਾਹੀਦਾ ਹੈਗਾ।
ਸੋ ਕਹਿੰਦੇ ਵੀ ਜਦੋਂ ਅਸੀਂ ਗ੍ਰਾਂਟ ਕਰਦੇ ਆ ਇੱਕ ਬਹੁਤ ਹੀ ਵਧੀਆ ਗਿਫਟ ਅਮਰੀਕਨ ਸਿਟੀਜ਼ਨਸ਼ਿਪ ਦਾ ਕਿਸੇ ਵੀ ਫੋਰਨ ਨੈਸ਼ਨਲ ਨੂੰ, ਤੇ ਸਾਡੀ ਅੰਡਰਸਟੈਂਡਿੰਗ ਇਹ ਹੀ ਹੁੰਦੀ ਆ ਵੀ ਉਹ ਯੂਐਸ ਦੇ ਇੰਟਰਸਟ ਦੇ ਲਈ ਕੰਮ ਕਰੇਗਾ, ਨਾ ਕਿ ਇਸ ਇੰਟਰਸਟ ਦੇ ਉਲਟ। ਸੋ ਹੁਣ ਤੁਸੀਂ ਦੇਖ ਲਓ ਵੀ ਕਿੱਥੇ ਤੱਕ ਜਿਹੜੀਆਂ ਗੱਲਾਂ ਆ ਉਹ ਚੱਲ ਰਹੀਆਂ ਹੈਗੀਆਂ। ਜੀ। ਸਮਾਂ ਸਮਾਪਤ ਹੈ ਪ੍ਰੋਗਰਾਮ ਦਾ। ਜਾਂਦੇ ਜਾਂਦੇ ਮਾਰਕੀਟਸ ਦੀ ਗੱਲ ਕਰਦੇ ਜਾਈਏ ਤਾਂ ਅੱਜ ਡਾਓ ਜੋਨ 466 ਪੁਆਇੰਟ ਘਟ ਕੇ 48,996 ਤੇ ਬੰਦ ਹੋਇਆ। S&P 24 ਪੁਆਇੰਟ ਘਟ ਕੇ 6920, ਨੈਸਡੈਕ 37 ਪੁਆਇੰਟ ਵੱਧ ਕੇ 23,584। ਸੋਨੇ ਦਾ ਭਾਅ $4455 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $56 ਪ੍ਰਤੀ ਬੈਰਲ, 10 ਈਅਰ ਯੀਲਡ 4.15%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 91,335, ਇਥੀਰੀਅਮ $3173 ਦੇ ਬਰਾਬਰ ਚੱਲ ਰਿਹਾ ਹੈ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਤੇ 8 ਪੈਸੇ, ਤੇ ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 99 ਰੁਪਏ ਤੇ 86 ਪੈਸੇ। ਜੀ, ਇਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਯੂਐਸ।